ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਪਿਛਲੇ ਦਿਨੀ ਅਸੀਂ ਆਪਣੇ ਚੈਨਲ ਦੇ ਉੱਪਰ ਇੱਕ ਵੀਡੀਓ ਨਸ਼ਰ ਕੀਤੀ ਸੀ ਜਿਸ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਦੀ ਬੱਚੀ ਨੇ ਇੱਕ ਅਰਜ਼ੋਈ ਕੀਤੀ ਸੀ, ਇੱਕ ਬੇਨਤੀ ਇੰਡੋਜ਼ ਟੀਵੀ ਰਾਹੀਂ ਪੂਰੀ ਦੁਨੀਆ ਦੇ ਵਿੱਚ ਕੀਤੀ ਸੀ ਕਿ ਉਸ ਦੇ ਪਿਤਾ ਦੀ ਮੌਤ ਹੈ ਜਿਹੜੀ ਦੁਬਈ ਦੇ ਵਿੱਚ ਹੋ ਚੁੱਕੀ ਹੈ ਤੇ ਉਸ ਦੀ ਬੋਡੀ ਮੰਗਾਉਣ ਵਾਸਤੇ ਉਸਨੇ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਇੱਕ अपील है जी अपने वालों की गई सी। उस अपील नूं सुनते हुए रंधावा हैल्पिंग ग्रुप वालों जी पहल की गई थी, उन्होंने वालों इस बच्ची के पिता यानी कि गुरमुख सिंह की डैड बॉडी नूं दुबई तो भारत भेजण लई उपराला किया गया। तो बहुत की मेहनत और उन्होंने वालों किए हुए एफर्ट्स के सदका कुछ दिन पहला इस बच्ची नूं अपने मृतक पिता का मूँह आखिरी बार देखना नसीब होया, जिसका सीधा सीधा क्रैडिट रंधावा हैल्पिंग ग्रुप नूं जांदा है। सो सब तो पहला दिखाने तुहानूं एक रिपोर्ट कि किस तरह रंधावा ग्रुप वालों इस बच्ची दी पिता नूं इंडिया भेजा गया। सत श्री अकाल सारिਆਂ ਨੂੰ। मैं राजनदीप कौर डाटर ऑफ सरदार गुरमुख सिंह विलेज तलवंडी शुरा डिस्ट्रिक्ट गुरदासपुर की रहने वाली हाँ। मेरे पापा सरदार गुरमुख सिंह जो कि सऊदी अरब के 20 जुलाई 2020 ਨੂੰ ਉਹਨਾਂ ਦੀ ਡੈਥ ਹੋ ਗਈ ਸੀ। ਉਹਨਾਂ ਦੀ ਬੋਡੀ ਨੂੰ ਇੰਡੀਆ ਲਿਆਉਣ ਦੇ ਵਿੱਚ ਹਰਨੇਕ ਸਿੰਘ ਰੰਧਾਵਾ ਹੈਲਪਲਾਈਨ ਗਰੁੱਪ ਕੈਨੇਡਾ ਅਤੇ ਉਹਨਾਂ ਦੇ ਗਰੁੱਪ ਮੈਂਬਰ ਉਹਨਾਂ ਸਭ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ। सऊदी अरब तो जस्सी जी, रमन शर्मा जी, वकील जैकूब साहब उन्होंने मेरी बहुत ज़्यादा हैल्प की। इंडोज़ टीवी आस्ट्रेलिया वालिया ने मेरी बहुत ज़्यादा हैल्प की। मैं इन्हां सब की तह दिलों धन्नवादी हाँ जो इन्होंने मेरे पापा की बॉडी नूं इंडिया लियाउण दे विच मेरी इन्नी ज़्यादा हैल्प की। इस समय इंडोज़ टीवी आस्ट्रेलिया नाल जुड़ चुके हैं रंधावा हैल्पिंग ग्रुप तो हरनेक सिंह रंधावा। उन्हां नाल पूरी गलबात करते हैं कि किस तरह उन्हां वल्लों इस बच्ची की मदद वास्ते जो उपराला किया गया, किहड़ियां-किहड़ियां समस्यावां का उन्होंने सामना करना पिया। आओ स्वागत करते हैं हरनेक सिंह रंधावा का। स्वागत है जी तुहाडा इंडोज़ टीवी आस्ट्रेलिया ते। सत श्री अकाल गुरबाज जी, आप जी का बहुत बहुत धन्यवाद और सारे ही इंडोज़ टीवी देखने वाले जो भी सारे दर्शक है ने सारिਆਂ ਦਾ ਦਿਲੋਂ ਧੰਨਵਾਦ ਜੀ। ਤੁਸੀਂ ਮੌਕਾ ਦਿੱਤਾ, आपने टाइम ਦਿੱਤਾ, बहुत बहुत ਧੰਨਵਾਦ ਆਪ ਜੀ ਦਾ। रंधावा साहब सब तो पहला ਆਪਾਂ ਗੱਲ ਕਰਨੀ ਚਾਹਾਂਗੇ ਕਿ ਤੁਸੀਂ ਲਾਸਟ ਜੋ ਗੁਰਮੁਖ ਸਿੰਘ ਨੇ ਉਹਨਾਂ ਦੀ ਬੋਡੀ ਜਿਹੜੀ ਗੁਰਦਾਸਪੁਰ ਤੋਂ ਸੰਬੰਧਿਤ ਸੀਗੇ ਉਹਨਾਂ ਦੀ ਬੋਡੀ ਤੁਸੀਂ ਪੰਜਾਬ ਭੇਜੀ ਹੈ, ਬੜੀ ਮੁਸ਼ਕਲ ਕੀਤੀ ਆ ਉਸ ਨੂੰ ਭੇਜਣ ਵਾਸਤੇ ਤੁਸੀਂ, ਕਿਉਂਕਿ ਲਗਾਤਾਰ ਤੁਹਾਡੇ ਜੋ ਨੁਮਾਇੰਦੇ ਨੇ ਤੁਹਾਡੀ ਟੀਮ ਦੇ ਉਹਨਾਂ ਨਾਲ ਸਾਡਾ ਰਾਬਤਾ ਲਗਾਤਾਰ ਹੋ ਰਿਹਾ ਸੀ। ਬੜੀ ਮਿਹਨਤ ਤੇ ਮੁਸ਼ਕਲ ਤੋਂ ਬਾਅਦ ਜਿਹੜੀ ਉਹ ਬੋਡੀ ਇੰਡੀਆ ਪਹੁੰਚੀ ਹੈ। ਪਰਿਵਾਰ ਦੇ ਵਿੱਚ ਇੱਕ ਕੱਲੀ ਬੇਟੀ ਜਿਹੜੀ ਉਸ ਪਰਿਵਾਰ ਦੇ ਵਿੱਚ ਸੀ, ਉਸ ਪੂਰੀ ਮੁਸ਼ਕਲ ਬਾਰੇ ਜਿਸ ਤਰੀਕੇ ਨਾਲ ਤੁਸੀਂ ਇਹ ਕੰਮ ਕੀਤਾ, ਕਿਉਂਕਿ ਮੈਂ ਸਮਝਦਾ ਕਿ ਪਰਿਵਾਰ ਨਾਲੋਂ ਇੱਕ ਵਿਛੜੇ ਜੀ ਨੂੰ ਦੁਬਾਰਾ ਉਸ ਪਰਿਵਾਰ ਕੋਲ ਭੇਜ ਦੇਣਾ ਅੰਤਿਮ ਰਸਮਾਂ ਦੇ ਵਾਸਤੇ ਇੱਕ ਬਹੁਤ ਵੱਡੀ ਗੱਲ ਹੈ। ਉਹਦੇ ਬਾਰੇ ਥੋੜਾ ਤੁਸੀਂ ਜਾਣਕਾਰੀ ਦਿਓ ਜੀ। ਗੁਰਕਬਾਲ ਜੀ, ਆਪ ਜੀ ਦੇ ਇੰਡੋਜ਼ ਟੀਵੀ ਦੇ ਮਾਧਿਅਮ ਰਾਹੀਂ ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਇਹ ਜੋ ਭੈਣ ਹੈ ਇਹਨੇ ਸਾਨੂੰ ਅਪਰੋਚ ਕੀਤਾ ਸੀਗਾ ਕਰੀਬ ਹੁਣ ਤੱਕ ਇਸ ਗੱਲ ਨੂੰ ਕਰੀਬ 1 ਮਹੀਨੇ ਦੇ ਨੇੜੇ ਤੇੜੇ ਹੋ ਗਿਆ ਹੈ।
ਜੀ ਸੋ ਇੱਕ ਇਹਨੇ ਅਪਰੋਚ ਕੀਤਾ ਸੀਗਾ ਕਿ ਕਿਸੇ ਤਰੀਕੇ ਮੇਰੇ ਫਾਦਰ ਦੀ ਜੋ ਬੋਡੀ ਹੈ ਉਹ ਮੰਗਵਾਈ ਜਾਏ, ਜਿਨ੍ਹਾਂ ਦੀ ਸਾਊਦੀ ਅਰਬ ਦੇ ਵਿੱਚ ਡੈਥ ਹੋ ਚੁੱਕੀ ਹੈ। ਜੀ ਉਸ ਜੀ ਤੋਂ ਬਾਅਦ ਜਿੱਦਾਂ ਕਿ ਤੁਹਾਨੂੰ ਪਤਾ, ਕੋਈ ਅਗਰ ਧੀ ਧਿਆਣੀ ਤੁਹਾਨੂੰ ਫੋਨ ਕਰਕੇ ਇਹ ਗੱਲ ਕਹੇ ਕਿ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਨੇ ਔਰ ਘਰ ਦੇ ਵਿੱਚ ਕੋਈ ਨਹੀਂ ਹੈ, ਮੈਂ ਇਕੱਲੀ ਹਾਂ ਔਰ ਮੇਰੇ ਮਾਤਾ ਜੀ ਨੇ, ਉਸ ਤੋਂ ਇਲਾਵਾ ਘਰ ਦੇ ਵਿੱਚ ਕੋਈ ਨਹੀਂ ਹੈ, ਜੀ ਤੇ ਫਿਰ ਜੋ ਹਿਰਦਾ ਹੈ ਉਹ ਵਲੂੰਦਰਿਆ ਜਾਂਦਾ, ਤੁਹਾਨੂੰ ਪਤਾ। ਬਿਲਕੁਲ ਜੀ, ਬਿਲਕੁਲ। ਉਹ ਕਾਫੀ ਸਾਨੂੰ ਦੁੱਖ ਮਹਿਸੂਸ ਹੋਇਆ, ਕਿਉਂਕਿ ਅਸੀਂ ਖੁਦ ਅਰਬ ਕੰਟਰੀਆਂ ਦੇ ਵਿੱਚ ਰਹੇ ਹਾਂ। ਉੱਥੇ ਦੇ ਜੋ ਹਾਲਾਤ ਹੁੰਦੇ ਨੇ ਉਹ ਅਸੀਂ ਬਹੁਤ ਚੰਗੀ ਤਰ੍ਹਾਂ ਉਹਨਾਂ ਤੋਂ ਜਾਣੂ ਹਾਂ। ਔਰ ਜਦੋਂ ਇਹੋ ਜਿਹੀ ਗੱਲ ਬਣ ਜਾਂਦੀ ਹੈ ਤੇ ਜਿਹੜੇ ਆਪਣੇ ਨਾਲ ਦੇ ਲੋਕ ਹੁੰਦੇ ਨੇ ਮੋਸਟਲੀ ਉਹ ਵੀ ਥੋੜਾ ਪਿੱਛੇ ਪਿੱਛੇ ਹੋ ਜਾਂਦੇ ਆ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਹੈ ਕਿ ਕੋਈ ਸਾਡਾ ਫਾਈਨੈਂਸ਼ੀਅਲ ਲੋਸ ਨਾ ਹੋ ਜਾਏ। ਜੀ ਜੀ ਬਿਲਕੁਲ ਆੜੇ ਆ ਜਾਂਦੀਆਂ ਨੇ। ਜੀ ਸੋ ਇਹ ਜਦੋਂ ਕੇਸ ਸਾਡੇ ਕੋਲ ਆਇਆ ਹੈ, ਸੋ ਅਸੀਂ ਇਹ ਬੱਚੀ ਦੀ ਜਦੋਂ ਗੱਲਬਾਤ ਸੁਣੀ ਹੈ ਤੇ ਫਿਰ ਅਸੀਂ ਇੰਡੋਜ਼ ਟੀਵੀ ਦਾ ਦਿਲੋਂ ਧੰਨਵਾਦ ਕਰਨਾ ਚਾਹਾਂਗੇ ਕਿ ਇਹਨਾਂ ਨੇ ਸਾਡੀ ਬਾਹ ਫੜੀ ਹੈ ਔਰ ਇਸ ਮੁੱਦੇ ਨੂੰ ਜਦੋਂ ਚੱਕਿਆ, ਉਹ ਮੁੱਦਾ ਚੱਕਣ ਤੋਂ ਬਾਅਦ ਕਾਫੀ ਹਾਈਲਾਈਟ ਹੋਇਆ। ਇਹ ਜੋ ਵੀਡੀਓ ਸੀਗੀ ਜੋ ਇੰਡੋਜ਼ ਟੀਵੀ ਤੇ ਆਈ ਸੀ ਇਸ ਬੱਚੀ ਦੀ, ਜੋ ਕਿ ਇਸ ਜੋ ਆਪਣਾ ਗੁਰਮੁਖ ਸਿੰਘ ਜੀ ਨੇ ਇਹਨਾਂ ਦੀ ਬੱਚੀ ਸੀਗੀ, ਜੀ ਜੀ ਉਹ ਅਸੀਂ ਇੰਡੀਅਨ ਐਮਬੈਸੀ ਨੂੰ ਵੀ ਟੈਗ ਕੀਤਾ ਸੀਗਾ ਕਿ ਇਹਨਾਂ ਦੇ ਘਰ ਦੇ ਹਾਲਾਤ ਬਹੁਤੇ ਚੰਗੇ ਨਹੀਂ ਹੈ ਔਰ ਘਰ ਦੇ ਵਿੱਚ ਸਿਰਫ ਦੋ ਹੀ ਮੈਂਬਰ ਨੇ, ਤਾਂ ਕੋਈ ਪਿੱਛੋਂ ਪੁੱਛ ਪੜਤਾਲ ਕਰਨੇ ਵਾਲਾ, ਪਿੱਛੇ ਦੌੜ ਭੱਜ ਕਰਨੇ ਵਾਲਾ ਕੋਈ ਨਹੀਂ ਹੈ। ਸੋ ਤੁਸੀਂ ਇਸ ਵੀਰ ਦੀ ਬੋਡੀ ਨੂੰ ਜਲਦੀ ਤੋਂ ਜਲਦੀ ਜੋ ਹੈ ਉਹ ਇੰਡੀਆ ਭੇਜ ਦਿਓ। ਸੋ ਹੁੰਦਾ ਕੀ ਹੈ ਕਿ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਇਹੋ ਜਿਹੇ ਹਾਲਾਤ ਦੇ ਵਿੱਚ ਜਿਹੜੇ ਬਹੁਤ ਨਜ਼ਦੀਕੀ ਹੁੰਦੇ ਨੇ ਉਹ ਵੀ ਸਾਥ ਛੱਡ ਜਾਂਦੇ ਨੇ, ਬਟ ਇਹ ਇਹੋ ਜਿਹੇ ਕੇਸ ਜਿਹੜੇ ਉਹ ਅਸੀਂ ਅਕਸਰ ਕਰਦੇ ਰਹਿੰਦੇ ਹਾਂ। ਜਿਵੇਂ ਕਿ ਇਸ ਮਹੀਨੇ ਕਰੀਬ ਪਿਛਲੇ 1 ਮਹੀਨੇ ਦੇ ਵਿੱਚ ਇਹ ਤੀਸਰੀ ਬੋਡੀ ਹੈ ਜੋ ਅਸੀਂ ਸਾਊਦੀ ਅਰਬ ਤੋਂ ਇੰਡੀਆ ਭਿਜਵਾਈ ਹੈ। ਸੋ ਅਸੀਂ ਜੋ ਸਾਡਾ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ ਜੋ ਸਾਡਾ ਗਰੁੱਪ ਹੈ, ਗਰੁੱਪ ਦਾ ਜੋ ਸਾਡਾ ਵਿੰਗ ਹੈਗਾ ਸਾਊਦੀ ਵਾਲਾ, ਸਾਊਦੀ ਵਿੰਗ ਦੇ ਜੋ ਸਾਡੇ ਮੇਨ ਲੀਡਰ ਨੇ ਜੋ ਲੀਡ ਕਰਦੇ ਨੇ ਪੂਰੀ ਟੀਮ ਨੂੰ, ਜੱਸੀ ਬੈਂਸਵੀਰ, ਉਹ ਵੀ ਬਹੁਤ ਮਹਾਰਾਜ ਜੀ ਉਹਨਾਂ ਦੇ ਬਹੁਤ ਕਿਰਪਾ ਹੈ ਜੋ ਇਹੋ ਜਿਹੇ ਕੰਮਾਂ ਨੂੰ ਲੈ ਕੇ ਨਾਲ ਚੱਲਦੇ ਨੇ। ਸੋ ਉਹਨਾਂ ਦੀ ਫਿਰ ਸਾਊਦੀ ਅਰਬ 'ਚ ਅਸੀਂ ਇਹ ਡਿਊਟੀ ਲਗਾਈ ਸੀ ਔਰ ਅੱਗੇ ਦੀ ਜੋ ਕਾਰਵਾਈ ਹੈ ਉਹ ਸਾਰੀ ਉਹਨਾਂ ਨੇ, ਔਰ ਜੋ ਸਾਡੇ ਵਕੀਲ ਹੈਗੇ ਨੇ ਸਾਊਦੀ ਅਰਬ ਦੇ ਵਿੱਚ ਮੁਹੰਮਦ ਯਾਕੂਬ ਖਾਨ, ਉਹਨਾਂ ਨੇ ਸਾਡਾ ਪੂਰਾ ਕੀ ਰੋਲ ਜੋ ਹੈ ਪਲੇ ਕੀਤਾ ਹੈ ਔਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਘਰ ਨੂੰ ਜੋ ਹੈ ਉਹ ਇਹਨਾਂ ਦੇ ਫਾਦਰ ਸਾਹਿਬ ਦਾ ਜੋ ਹੈ ਮੂੰਹ ਦੇਖਣਾ ਜੋ ਹੈ ਉਹ ਨਸੀਬ ਹੋਇਆ। ਜੀ ਬਿਲਕੁਲ। ਦੇਖੋ ਜਿਸ ਤਰੀਕੇ ਨਾਲ ਤੁਸੀਂ ਸਾਡੀ ਡਿਊਟੀ ਲਈ, ਕਿਉਂਕਿ ਸਾਡੇ ਵੱਲੋਂ ਵੀ ਇਸ ਤਰ੍ਹਾਂ ਦੇ ਕੇਸਿਸ ਨੂੰ ਕਿਸੇ ਦੀ ਮਦਦ ਵਾਸਤੇ ਜਿਹੜਾ ਹਮੇਸ਼ਾ ਤਿਆਰ ਬਰ ਰਿਹਾ ਜਾਂਦਾ, ਕਿਉਂਕਿ ਸਮਾਜ ਸੇਵਾ ਦੇ ਲਈ ਤੇ ਸਮਾਜ ਦੀ ਭਲੀ ਵਾਸਤੇ ਜੋ ਕਾਰਜ ਕੀਤੇ ਜਾਂਦੇ ਆ, ਜਿਸ ਤਰ੍ਹਾਂ ਕਿ ਤੁਹਾਡਾ ਗਰੁੱਪ ਲਗਾਤਾਰ ਇਸ ਮਸਲੇ ਦੇ ਵਿੱਚ ਐਕਟਿਵ ਹੈ, ਤਾਂ ਅਸੀਂ ਹਰ ਵੇਲੇ ਸਾਡੀ ਇਹੀ ਇੱਛਾ ਹੁੰਦੀ ਹੈ ਕਿ ਇਦਾਂ ਦੇ ਇਸ਼ੂਜ਼ ਆ ਜਿਹੜੇ ਚੱਕੇ ਜਾਣ, ਜਾਂ ਜਿਸ ਤਰੀਕੇ ਨਾਲ ਅਸੀਂ ਹੈਲਪ ਕਰ ਸਕਦੇ ਹਾਂ, ਸਾਡੀ ਜੋ ਪੂਰੀ ਚੈਨਲ ਦੀ ਟੀਮ ਹੈ ਉਹ ਕਿਸ ਤਰੀਕੇ ਨਾਲ ਹੈਲਪ ਕਰ ਸਕਦੀ ਹੈ, ਅਸੀਂ ਹਮੇਸ਼ਾ ਉਹਨਾਂ ਚੀਜ਼ਾਂ ਵਾਸਤੇ ਅੱਗੇ ਰਹਿੰਦੇ ਹਾਂ। ਸੋ ਰੰਧਾਵਾ ਸਾਹਿਬ, ਤੁਹਾਨੂੰ ਅਗਲਾ ਸਵਾਲ ਜਿਹੜਾ ਪੁੱਛਣਾ ਚਾਹੂੰਗਾ ਕਿ ਜੋ ਇਸ ਪੂਰੇ ਮਾਮਲੇ ਦੇ ਵਿੱਚ, ਕਿਉਂਕਿ ਸੁਣਨ ਦੇ ਵਿੱਚ ਆਉਂਦਾ ਕਿ ਕਾਫੀ ਵੱਡੀ ਰਕਮ ਹੈ ਜਿਹੜੀ ਉਹ ਅਦਾ ਕਰਨੀ ਪੈਂਦੀ ਹੈ ਇਸ ਤਰ੍ਹਾਂ ਦੀਆਂ ਜੋ ਬੋਡੀਜ਼ ਆ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਵਾਸਤੇ, ਸੋ ਇਹ ਜਿਹੜੇ ਸਾਰੇ ਪ੍ਰਬੰਧ ਆ ਇਹ ਕਿਸ ਤਰ੍ਹਾਂ ਕੀਤੇ ਜਾਂਦੇ ਆ? ਕੀ ਤੁਸੀਂ ਨਿੱਜੀ ਤੌਰ ਤੇ ਫੰਡ ਇਕੱਤਰ ਕਰਦੇ ਹੋ ਜਾਂ ਤੁਹਾਡੀ ਟੀਮ ਦੀ ਕੋਈ ਕਲੈਕਸ਼ਨ? ਕੀ ਕ੍ਰਾਈਟੇਰੀਆ ਬਣਾਇਆ ਜੋ ਇਸ ਤਰ੍ਹਾਂ ਦੇ ਕੇਸਿਸ ਦੇ ਵਿੱਚ ਜਿਹੜੀ ਲਾਗਤ ਆਉਂਦੀ ਹੈ, ਜਿਹੜਾ ਪੈਸਾ ਲੱਗਦਾ, ਉਹ ਕਿਸ ਤਰੀਕੇ ਨਾਲ ਲਾਇਆ ਜਾਂਦਾ? ਉਹ ਥੋੜਾ ਦਰਸ਼ਕਾਂ ਨੂੰ ਦੱਸੋ ਤਾਂ ਜੋ ਕਿ ਜੋ ਸਾਡੇ ਦਰਸ਼ਕ ਸੁਣ ਰਹੇ ਨੇ ਉਹ ਵੀ ਕਿਸੇ ਤਰੀਕੇ ਨਾਲ ਅਗਰ ਤੁਹਾਡੇ ਇਸ ਗਰੁੱਪ ਦੀ ਹੈਲਪ ਕਰਨੀ ਚਾਹੁੰਦੇ ਆ ਤਾਂ ਉਹ ਕਿਸ ਤਰੀਕੇ ਨਾਲ ਤੁਹਾਡੀ ਹੈਲਪ ਕਰ ਸਕਦੇ ਆ ਜੀ। ਗੁਰਿਕਬਾਲ ਜੀ, ਆਪਣੇ ਇੰਡੋਜ਼ ਟੀਵੀ ਦੇ ਦਰਸ਼ਕਾਂ ਦੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹਾਂਗਾ ਕਿ ਐਕਚੁਅਲੀ ਹੁੰਦਾ ਕੀ ਹੈ, ਜੋ ਐਮਬੈਸੀਜ਼ ਹੁੰਦੀਆਂ ਨੇ ਕਿਸੇ ਕੰਟਰੀ ਦੇ ਵਿੱਚ, ਜੋ ਭਾਰਤ ਦੀ ਐਮਬੈਸੀ ਹੁੰਦੀ ਹੈ, ਹਰ ਐਮਬੈਸੀ ਦੇ ਕੋਲ ਇੱਕ ਸਪੈਸੀਫਿਕ ਫੰਡ ਹੁੰਦਾ ਹੈ ਇਹਨਾਂ ਕੰਮਾਂ ਵਾਸਤੇ। ਕੋਈ ਉੱਥੇ ਫਸ ਜਾਂਦਾ ਹੈ, ਕਿਸੇ ਨੂੰ ਰੈਸਕਿਊ ਕਰਨਾ ਪੈਂਦਾ ਹੈ, ਕਿਸੇ ਦੀ ਡੈਥ ਹੋ ਜਾਂਦੀ ਹੈ, ਕਿਸੇ ਦੀ ਬੋਡੀ ਨੂੰ ਸੈਂਡ ਕਰਨਾ ਪੈਂਦਾ ਹੈ। ਲੇਕਿਨ ਐਮਬੈਸੀ ਜੋ ਹੈ, ਅਸੀਂ ਉਹਨਾਂ ਦਾ ਜੋ ਵਤੀਰਾ ਹੈ ਉਹ ਜ਼ਿਆਦਾਤਰ ਅਸੀਂ ਇਹ ਦੇਖਦੇ ਹਾਂ ਕਿ ਉਹ ਲਾਸਟ ਮੂਮੈਂਟ ਤੱਕ ਇਹ ਕੋਸ਼ਿਸ਼ ਕਰਦੇ ਨੇ ਕਿ ਜੋ ਪੈਸਾ ਹੈ ਉਹ ਸਾਨੂੰ ਨਾ ਦੇਣਾ ਪਵੇ, ਔਰ ਇਹਨਾਂ ਦਾ ਜੋ ਗਰੁੱਪ ਹੈ ਜੋ ਇਹਨਾਂ ਨੂੰ ਪਿੱਛੇ ਇਸ ਕੰਮ ਦੇ ਪਿੱਛੇ ਲੱਗੇ ਨੇ ਔਰ ਜੋ ਚਾਹ ਰਹੇ ਨੇ ਕਿ ਬੋਡੀ ਜੋ ਹੈ ਇੰਡੀਆ ਚਲੀ ਜਾਏ, ਸੋ ਅਗਰ ਉਹਨਾਂ ਦੀ ਮਨਸ਼ਾ ਹੈ ਮਦਦ ਕਰਨ ਦੀ, ਤੇ ਉਹ ਕਿਸੇ ਨਾ ਕਿਸੇ ਤਰੀਕੇ ਮਤਲਬ ਪੈਸਾ ਇਕੱਤਰ ਕਰਨ ਦੀ ਜ਼ਰੂਰ ਕੋਸ਼ਿਸ਼ ਕਰਨਗੇ। ਸੋ ਉਹਨਾਂ ਦੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਲਾਸਟ ਮੂਮੈਂਟ ਤੱਕ ਡਰੈਗ ਕਰਕੇ ਲੈ ਕੇ ਜਾਣ ਟਾਈਮ ਨੂੰ, ਤਾਂ ਕਿ ਉਹ ਸਰਕਾਰੀ ਪੈਸਾ ਹੈ ਉਹਨੂੰ ਬਚਾਇਆ ਜਾ ਸਕੇ। ਜਿਵੇਂ ਕਿ ਕੁਝ ਦਿਨ ਪਹਿਲਾਂ ਅਸੀਂ ਇੱਕ ਬੋਡੀ ਭੇਜੀ ਸੀਗੀ, ਉਹ ਵੀ ਬਹੁਤ ਗਰੀਬ ਪਰਿਵਾਰ ਤੋਂ ਇੱਕ ਮਤਲਬ
ਵੀਰ ਸੀਗੇ ਜਿਨ੍ਹਾਂ ਦੀ ਜੂਨ ਦੇ ਮਹੀਨੇ 'ਚ ਡੈਥ ਹੋ ਗਈ ਸੀ, ਔਰ ਲਾਸਟ ਕਰੀਬ 2 ਹਫ਼ਤੇ ਪਹਿਲਾਂ ਹੀ ਅਸੀਂ ਉਹਨਾਂ ਦੀ ਬੋਡੀ ਇੰਡੀਆ ਭੇਜੀ ਹੈ। ਉਸ ਜੀ ਕੇਸ ਦੇ ਵਿੱਚ ਕਰੀਬ 11,500 ਜੋ ਰਿਆਲ ਸੀਗਾ ਉਹ ਅਸੀਂ ਜੋ ਆਪਣੇ ਸਾਡੇ ਵਕੀਲ ਸਾਹਿਬ ਨੇ ਅੰਬੈਸੀ ਦੇ ਵਿੱਚ ਗੱਲ ਕਰਕੇ ਉਹਨਾਂ ਨੂੰ ਕਨਵਿੰਸ ਕੀਤਾ ਕਿ ਬਹੁਤ ਗਰੀਬ ਪਰਿਵਾਰ ਹੈ ਔਰ ਇਹਦਾ ਜੋ ਇਹ ਪੈਸਾ ਹੈ ਉਹ ਕਿਸੇ ਤਰੀਕੇ ਤੁਸੀਂ ਮਾਫ ਕਰ ਦਿਓ ਤਾਂ ਬੜੀ ਮਿਹਰਬਾਨੀ ਹੋਏਗੀ। ਜੀ ਸੋ ਜਿਵੇਂ ਕਿ ਮੈਂ ਕਿਹਾ ਕਿ ਅੰਬੈਸੀਜ਼ ਕੋਲ ਇਸ ਚੀਜ਼ ਦਾ ਫੰਡ ਹੁੰਦਾ ਹੈ, ਸੋ ਜੀ ਉਹ ਫੰਡ ਅੰਬੈਸੀ ਨੇ ਆਪਣਾ ਯੂਜ਼ ਕੀਤਾ ਔਰ ਉਸ ਤਰ੍ਹਾਂ ਬੋਡੀ ਨੂੰ ਜੋ ਹੈ ਉਹ ਮਤਲਬ ਫ੍ਰੀ ਆਫ ਕੋਸਟ ਇਧਰੋਂ ਭੇਜਿਆ ਗਿਆ ਸੀਗਾ। ਸੋ ਕਹਿਣ ਦਾ ਮਤਲਬ ਹੈ ਕਿ ਅੰਬੈਸੀਜ਼ ਕੋਲ ਫੰਡ ਹੁੰਦਾ ਹੈ, ਲੇਕਿਨ ਅਗਰ ਉਹਨੂੰ ਬਹੁਤ ਜ਼ਿਆਦਾ, ਜਿੱਦਾਂ ਕਿ 1 ਸਾਲ ਦਾ ਉਹਨਾਂ ਦਾ ਜੋ ਬਜਟ ਹੈ, ਬਜਟ ਦੇ ਹਿਸਾਬ ਨਾਲ ਅਗਰ ਇੰਨੀ ਬੋਡੀਜ਼ ਆਲਰੇਡੀ ਭੇਜ ਚੁੱਕੇ ਨੇ ਕਿ ਉਹਨਾਂ ਕੋਲ ਪੈਸਾ ਨਹੀਂ ਹੈ ਤਾਂ ਫਿਰ ਤਾਂ ਬਿਲਕੁਲ ਹੱਥ ਖੜੇ ਕਰ ਦਿੰਦੇ ਨੇ। ਜੀ ਲੇਕਿਨ ਉਹ ਕੇਸ ਟੂ ਕੇਸ ਵੀ ਡਿਪੈਂਡ ਕਰਦਾ, ਉਹ ਦੇਖ ਲੈਂਦੇ ਆ ਕਿੰਨਾ ਜ਼ਰੂਰਤਮੰਦ ਬੰਦਾ ਹੈ, ਇਹਨਾਂ ਦੇ ਘਰ ਪਿੱਛੇ ਬੈਕਅਪ ਪੈਸਾ ਹੈ। ਕਈ ਲੋਕ ਘਰੋਂ ਚੰਗੇ ਹੁੰਦੇ ਨੇ, ਘਰੋਂ ਪਿੱਛੋਂ ਪੈਸਾ ਭੇਜ ਸਕਦੇ ਨੇ, ਸੋ ਫਿਰ ਉਹ ਜੀ ਪੈਸਾ ਭੇਜਦੇ ਨੇ। ਔਰ ਜਿਵੇਂ ਕਿ ਕੁਝ ਦਿਨ ਪਹਿਲਾਂ ਅਸੀਂ ਇੱਕ ਗੁਰਵਿੰਦਰ ਸਿੰਘ ਵੀਰ ਨੂੰ ਕਢਾਇਆ ਸੀਗਾ ਤੇ ਉਹਦਾ ਜੋ ਰਬਾਬ ਸੀ, ਜੋ ਉਹਦਾ ਮਾਲਕ ਸੀਗਾ, ਉਹਨੇ ਪੈਸੇ ਮੰਗੇ ਸੀਗੇ ਤੇ ਉਹਦੇ ਪੈਸੇ 3.25 ਲੱਖ ਰੁਪਈਆ ਉਹਨੂੰ ਅਸੀਂ ਉੱਥੇ ਸਾਊਦੀ ਅਰਬ ਪੇ ਕੀਤੇ ਸੀ, ਉਹਦੀ ਫੈਮਿਲੀ ਨੇ ਪੇ ਕੀਤੇ ਸੀਗੇ। ਉਹਦੇ ਬਾਅਦ ਉਹਦੀ ਉੱਥੋਂ ਜੋ ਰਿਹਾਈ ਜੋ ਹੈ ਉਹ ਮੁਮਕਿਨ ਹੋਈ ਸੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਪਹਿਲਾ ਸਿਨੈਰੀਓ ਇਹ ਹੈ ਕਿ ਜੋ ਅੰਬੈਸੀਜ਼ ਹੁੰਦੀਆਂ ਨੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਪੈਸੇ ਜੋ ਹੈ, ਜੋ ਇਹਨਾਂ ਦਾ ਗਰੁੱਪ ਹੈ, ਜੋ ਵੀ ਇਸ ਬੋਡੀ ਨੂੰ ਇੰਡੀਆ ਭੇਜਣਾ ਚਾਹ ਰਿਹਾ ਉਹ ਦੇਣ। ਜੀ ਅਗਰ ਉਹ ਨਹੀਂ ਦੇ ਸਕਦੇ ਔਰ ਅਸੀਂ ਕਨਵਿੰਸ ਕਰਨ ਦੇ ਵਿੱਚ ਸਫਲ ਹੋ ਜਾਂਦੇ ਹਾਂ ਤੇ ਫਿਰ ਅੰਬੈਸੀ ਜੋ ਹੈ ਉਹ ਪੈਸੇ ਦਿੰਦੀ ਹੈ। ਔਰ ਤੀਸਰਾ ਸਿਨੈਰੀਓ ਇਹ ਹੈ ਕਿ ਫਿਰ ਜੋ ਸਾਡਾ ਗਰੁੱਪ ਹੈ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ, ਉਹਦੇ ਵਿੱਚੋਂ ਅਸੀਂ ਪੈਸੇ ਇਕੱਤਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਲੇਕਿਨ ਉਹਦੇ ਵਿੱਚ ਇੱਕ ਪ੍ਰੋਬਲਮ ਇਹ ਹੈ ਕਿ ਅਸੀਂ ਜਿਹੜੇ ਸਾਰੇ ਵੀਰ ਹਾਂ, ਜੀ ਚਲੋ ਮੈਂ ਕੈਨੇਡਾ ਤੋਂ ਆਪ ਜੀ ਨਾਲ ਗੱਲ ਕਰ ਰਿਹਾ, ਲੇਕਿਨ ਅਰਬ ਕੰਟਰੀਆਂ ਦੇ ਵਿੱਚ ਸੈਲਰੀਜ਼ ਬਹੁਤ ਜ਼ਿਆਦਾ ਵਧੀਆ ਨਹੀਂ ਹੁੰਦੀਆਂ, ਰਹਿਣ ਦੇ ਹਾਲਾਤ ਬਦਤਰੀਨ ਹੁੰਦੇ ਨੇ, ਮੌਸਮ ਬਹੁਤ ਜ਼ਿਆਦਾ ਹਰਾਸ਼ ਹੁੰਦਾ ਹੈ, ਵੈਦਰ ਕੰਡੀਸ਼ਨ ਜੀ ਕਾਫੀ ਖਰਾਬ ਹੁੰਦੀਆਂ ਨੇ ਔਰ ਜੀ ਅੱਛੀ ਦਿੱਕਤ ਆਉਂਦੀ ਹੈ। ਸੋ ਬਾਰ-ਬਾਰ ਪੈਸਾ ਲੈਣਾ ਉਹਨਾਂ ਤੋਂ ਮੁਮਕਿਨ ਨਹੀਂ ਹੈ। ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਹਾਂ ਹਮੇਸ਼ਾ ਕਿ ਪੈਸਾ ਜੋ ਹੈ ਉਹ ਅੰਬੈਸੀ ਨੂੰ ਕਨਵਿੰਸ ਕੀਤਾ ਜਾਏ ਕਿ ਇਹ ਕਾਫੀ ਗਰੀਬ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਔਰ ਤੁਸੀਂ ਇਹਦੀ ਹੈਲਪ ਕਰੋ ਜੀ। ਅਦਰਵਾਈਜ਼ ਜਦੋਂ ਫਿਰ ਬਿਲ ਚਾਰੋਂ ਪਾਸੋਂ ਹੱਥ ਖੜੇ ਹੋ ਜਾਣ, ਫਿਰ ਜੋ ਸਾਡੇ ਸਾਰੇ ਵੀਰ ਨੇ, ਗਰੁੱਪ ਮੈਂਬਰ ਨੇ, ਉਹ ਫਿਰ ਇਕੱਲੇ ਸਾਊਦੀ ਜਾਂ ਕਿਸੇ ਇੱਕ ਕੰਟਰੀ ਤੋਂ ਨਹੀਂ, ਫਿਰ ਸਾਰੀ ਕੰਟਰੀਆਂ ਤੋਂ ਥੋੜੀ ਕਲੈਕਸ਼ਨ ਕਰਕੇ ਤੇ ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੋਡੀ ਨੂੰ ਇੰਡੀਆ ਭੇਜਿਆ ਜਾ ਸਕੇ, ਜਿਹਦੇ ਵਿੱਚ ਕੀ ਰੋਲ ਪਲੇਅਰ ਜੋ ਨੇ ਉਹ ਜਿੱਦਾਂ ਇੰਡੋਜ਼ ਟੀਵੀ ਆ ਉਹ ਕੀ ਰੋਲ ਪਲੇ ਕਰਦੇ ਨੇ। ਜਦੋਂ ਇਸ ਚੀਜ਼ ਦੀ ਖਬਰ ਲੱਗਦੀ ਹੈ ਔਰ ਉਹ ਖਬਰ ਜੋ ਹੈ ਉਹ ਅਸੀਂ ਫਿਰ ਟਵਿੱਟਰ ਦੇ ਰਾਹੀਂ ਉਸ ਅੰਬੈਸੀ ਨੂੰ ਟੈਗ ਕਰਦੇ ਹਾਂ, ਉਹਨਾਂ ਦੇ ਘਰ ਦੇ ਹਾਲਾਤ ਦਿਖਾਉਂਦੇ ਹਾਂ ਤੇ ਫਿਰ ਅੰਬੈਸੀ ਵੀ ਕਨਵਿੰਸ ਹੁੰਦੀ ਹੈ। ਜੀ ਰੰਧਾਵਾ ਸਾਹਿਬ, ਤੁਸੀਂ ਬੜੇ ਵਧੀਆ ਕੰਮ ਕਰ ਰਹੇ ਹੋ। ਤੁਸੀਂ ਇਕੱਲੀਆਂ ਬੋਡੀਜ਼ ਭੇਜਣ ਤੱਕ ਹੀ ਸੀਮਿਤ ਨਹੀਂ ਹੋ, ਤੁਸੀਂ ਹੋਰ ਵੀ ਸਮਾਜ ਸੇਵਾ ਦੇ ਵਿੱਚ, ਜਿਵੇਂ ਗਰੀਬ ਜੋ ਪਰਿਵਾਰ ਨੇ ਜਿਨ੍ਹਾਂ ਦੇ ਕੋਲ ਇਨਕਮ ਦੇ ਸਾਧਨ ਨਹੀਂ ਆ, ਉਹਨਾਂ ਪਰਿਵਾਰਾਂ ਵਾਸਤੇ ਤੁਸੀਂ ਘਰ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਇੱਥੋਂ ਤੱਕ ਕਿ ਜਿਸ ਤਰੀਕੇ ਨਾਲ ਹੁਣ ਭਾਰਤ ਦੇ ਵਿੱਚ ਲਾਕਡਾਊਨ ਰਿਹਾ, ਲਾਕਡਾਊਨ ਦੌਰਾਨ ਤੁਸੀਂ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਦੀ ਵੀ ਜਿਹੜੀ ਸੇਵਾ ਤੁਸੀਂ ਨਿਭਾਉਂਦੇ ਰਹੇ ਹੋ। ਸੋ ਇੱਥੇ ਇੱਕ ਬੜਾ ਵੱਡਾ ਸਵਾਲ ਖੜਾ ਹੋ ਜਾਂਦਾ, ਜਿਸ ਤਰੀਕੇ ਨਾਲ ਕਿ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੇ ਸਮਾਜ ਸੇਵੀ ਨੇ ਉਹ ਕਿਤੇ ਨਾ ਕਿਤੇ ਉਹਨਾਂ ਤੇ ਸਵਾਲੀਆ ਨਿਸ਼ਾਨ ਜ਼ਰੂਰ ਲੱਗ ਗਏ ਨੇ। ਇਸ ਸਮੇਂ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ ਕਿ ਲਗਾਤਾਰ ਜਿਹੜੇ ਕੁਝ ਸਵਾਲ ਆ ਜਿਹੜੇ ਉਹ ਪੰਜਾਬ ਦੇ ਸਮਾਜ ਸੇਵੀਆਂ ਉੱਪਰ ਚੁੱਕੇ ਜਾ ਰਹੇ ਨੇ। ਇਹ ਸਾਰੇ ਮਸਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਕਿੱਦਾਂ ਦਾ ਤੁਹਾਨੂੰ ਲੱਗਦਾ? ਕਿਉਂਕਿ ਤੁਸੀਂ ਖੁਦ ਸਮਾਜ ਸੇਵਾ ਦੇ ਵਿੱਚੋਂ, ਤੁਸੀਂ ਖੁਦ ਜਿਹੜਾ ਹੈਗਾ ਇਸ ਪੂਰੇ ਸਿਨੈਰੀਓ ਦੇ ਵਿੱਚ ਵਿਚਰੇ ਹੋਏ ਹੋ। ਕਿਸ ਤਰੀਕੇ ਨਾਲ ਕੋਈ ਗੜਬੜ ਕੀਤੀ ਜਾ ਸਕਦੀ ਹੈ ਜਾਂ ਗੜਬੜ ਕਰ ਰਹੇ ਆ, ਕਿਉਂਕਿ ਅਸੀਂ ਖੁਦ ਇਸ ਚੀਜ਼ ਦੀ ਜਿਹੜੀ ਪੁਸ਼ਟੀ ਹੈ ਉਹ ਨਹੀਂ ਕਰ ਸਕਦੇ। ਸੋ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹ ਸਾਰੇ ਮਸਲੇ? ਗੁਰਿਕਬਾਲ ਜੀ, ਮੈਂ ਆਪ ਜੀ ਨੂੰ ਇੱਕ ਐਗਜ਼ਾਮਪਲ ਦੇਣਾ ਚਾਹਾਂਗਾ ਟੀਵੀ ਦੇ ਮਾਧਿਅਮ ਦੇ ਰਾਹੀਂ, ਜਿਹੜਾ ਕਿ ਬਹੁਤ ਪੂਰੀ ਦੁਨੀਆ ਤੱਕ ਜਦੋਂ ਇਹ ਮੈਸੇਜ ਜਾਏਗਾ ਤੇ ਲੋਕਾਂ ਦੀਆਂ ਅੱਖਾਂ ਖੁੱਲ ਜਾਣਗੀਆਂ ਕਿ ਐਕਚੁਅਲੀ ਜੋ ਕਹਾਣੀ ਉਹ ਹੈ ਕੀ ਹੈ। ਮੈਂ ਆਪ ਜੀ ਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦੱਸਦਾ। ਛੋਟਾ ਜਿਹਾ ਐਗਜ਼ਾਮਪਲ ਹੈ ਕਿ ਕੁਝ ਦਿਨ ਪਹਿਲਾਂ ਇੱਕ ਅਸੀਂ ਜੋ ਹੈ ਉਹ ਫੇਸਬੁੱਕ ਤੇ ਜਦੋਂ ਇੱਕ ਮੀਡੀਆ ਹਾਊਸ ਨੇ ਇੱਕ ਵੀਡੀਓ ਪਲੇ ਕੀਤੀ ਸੀ, ਜਿਹਦੇ 'ਚ ਅਸੀਂ ਕੁਝ ਟਾਈਮ ਪਹਿਲਾਂ 2 ਕੁੜੀਆਂ ਨੂੰ ਦੁਬਈ ਤੋਂ ਛੁਡਵਾਇਆ ਸੀਗਾ ਔਰ ਉਹ ਦੋਨੋਂ ਕੁੜੀਆਂ ਇੰਡੀਆ ਪਹੁੰਚੀਆਂ ਔਰ ਉਹਨਾਂ ਨੇ ਇਹ ਜ਼ਰੂਰਤ ਦਿਖਾਈ ਕਿ ਟੀਵੀ ਤੇ ਆ ਕੇ ਉਹਨਾਂ ਨੇ ਦੱਸਿਆ ਕਿ ਸਾਡੇ ਨਾਲ ਉੱਥੇ ਕੀ ਹੁੰਦਾ ਰਿਹਾ। ਸਾਨੂੰ ਜਿਸਮ ਫਰੋਸ਼ੀ ਦੇ ਧੰਦੇ ਦੇ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ ਗਈ, ਸੱਕੇ ਰਿਸ਼ਤੇਦਾਰਾਂ ਨੇ ਬੁਲਾ ਕੇ ਸਾਨੂੰ ਇਹ ਕੰਮ ਦੇ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ ਔਰ ਉੱਥੋਂ ਤਿੰਨੋਂ ਕੁੜੀਆਂ ਨੰਗੇ ਪੈਰ ਦੌੜ ਕੇ ਤੇ ਅੰਬੈਸੀ ਪਹੁੰਚੀਆਂ ਸੀ। ਸੋ ਜਦੋਂ ਅਸੀਂ ਉਹਨਾਂ ਦੀ ਕੋਈ ਵੀ ਬਾਂਹ ਪਕੜਨੇ ਵਾਲਾ ਨਹੀਂ ਸੀਗਾ, ਅਸੀਂ ਉੱਥੋਂ ਉਹਨਾਂ ਦੀ ਬਾਂਹ ਪਕੜੀ, ਉਹਨਾਂ ਦੀਆਂ ਟਿਕਟਾਂ ਇੱਥੋਂ ਮੈਂ ਖੁਦ ਕੈਨੇਡਾ ਤੋਂ ਟਿਕਟਾਂ ਭੇਜੀਆਂ ਨੇ, ਉਹਨਾਂ ਦਾ ਰਸਤੇ ਦਾ ਜੋ ਹੈ ਖਰਚਾ ਭੇਜਿਆ, ਘਰ ਜੋ ਵੀ ਮਤਲਬ ਪੈਸਾ ਧੇਲਾ ਸੀਗਾ ਉਹ ਭੇਜਿਆ। ਈਵਨ ਕਿ ਉਹਨਾਂ ਕੋਲ ਚੱਪਲਾਂ ਤੱਕ ਨਹੀਂ ਸੀਗੀਆਂ, ਉਹਨਾਂ ਨੂੰ ਕੱਪੜੇ ਲੱਤੇ ਚੱਪਲਾਂ ਹਰ ਚੀਜ਼ ਜੋ ਹੈ ਸਭ ਕੁਛ ਲੈ ਕੇ ਦਿੱਤੀ। ਔਰ ਉਹ ਕੁੜੀਆਂ ਜਦੋਂ ਇੰਡੀਆ ਪਹੁੰਚੀਆਂ ਨੇ ਤੇ ਇੰਡੀਆ ਪਹੁੰਚ ਕੇ ਉਹਨਾਂ ਨੇ ਆਪਣੀ ਜ਼ਰੂਰਤ ਤੇ ਕਾਇਮ ਰਹੀਆਂ ਔਰ ਉਹਨਾਂ ਨੇ ਟੀਵੀ ਤੇ ਆ ਕੇ ਸੋ ਆਪਣਾ ਜੋ ਹੈ ਪੂਰਾ ਬਿਆਨ ਕੀਤਾ। ਜਦੋਂ ਉਹ ਦੁਨੀਆ ਦੇ ਵਿੱਚ ਵੀਡੀਓ ਗਈ ਹੈ ਔਰ ਉਹ ਵੀਡੀਓ ਜਾਣ ਤੋਂ ਬਾਅਦ
ਨੈਕਸਟ ਸਟੈਪ ਜਦੋਂ ਅਸੀਂ ਆਪਣੇ ਫੇਸਬੁੱਕ ਪੇਜ ਤੇ ਜਦੋਂ ਉਸ ਦਾ ਲਿੰਕ ਸ਼ੇਅਰ ਕੀਤਾ ਤੇ ਕਾਫੀ ਜੋ ਦੁਬਈ ਤੋਂ ਲੋਕ ਸੀ, ਜੋ ਦੁਬਈ ਤੋਂ ਵੀਰ ਨੇ ਸਾਡੇ, ਉਹ ਕਈਆਂ ਨੇ ਕਮੈਂਟ ਕੀਤਾ ਕਿ ਐਸਾ ਤੇ ਇੱਥੇ ਕੁਝ ਹੁੰਦਾ ਹੀ ਨਹੀਂ। ਸੋ ਜੀ ਮੈਨੂੰ ਕਾਫੀ ਹੈਰਾਨਗੀ ਹੋਈ, ਕਿਉਂਕਿ ਇਸ ਟਾਈਮ ਵੀ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਇੱਕ ਸਾਡੀ ਮਲੇਰਕੋਟਲੇ ਦੀ ਭੈਣ ਫਸੀ ਹੈ ਜਿਹਦਾ ਨਾਮ ਹਬੀਬਨ ਹੈ, ਮੁਸਲਮਾਨ ਜੀ ਭਾਈਚਾਰੇ ਤੋਂ ਬਿਲੋਂਗ ਕਰਦੀ ਹੈ, ਔਰ ਅਸੀਂ ਉਹਦੀ ਪਿਛਲੇ ਕਰੀਬ 1 ਮਹੀਨੇ ਤੋਂ ਅਸੀਂ ਦੌੜ ਭੱਜ ਕਰ ਰਹੇ ਹਾਂ। ਔਰ ਜੀ 3 ਦਿਨ ਪਹਿਲਾਂ, ਮਤਲਬ ਸਾਰੀ ਦੌੜ ਭੱਜ ਕਰਨ ਤੋਂ ਬਾਅਦ ਫਿਰ ਅਸੀਂ ਉਹਨੂੰ ਅੰਬੈਸੀ ਦਾ ਸਪੁਰਦ ਕੱਲ ਪਰਸੋਂ ਕੀਤਾ ਹੈ। ਜਦੋਂ ਜੀ ਉਹ ਵੀਡੀਓ ਪਾਈ ਹੈ ਆਪਣੇ ਪੇਜ ਤੇ, ਔਰ ਉਹਦੇ ਤੇ ਲਿਖਿਆ ਸੀਗਾ ਕਿ ਮਤਲਬ ਆਹ ਦੇਖੋ 2 ਭੈਣਾਂ ਦੁਬਈ ਤੋਂ ਨਿਕਲ ਕੇ ਆਈਆਂ ਨੇ, ਤੇ ਕਈਆਂ ਨੇ ਕਮੈਂਟ ਕੀਤਾ ਵੀਰਾਂ ਨੇ ਕਿ ਐਸਾ ਤੇ ਇੱਥੇ ਕੁਝ ਨਹੀਂ ਹੁੰਦਾ। ਜੀ ਸੋ ਬੜੀ ਹੈਰਾਨੀ ਹੋਈ। ਮੈਂ ਉਹਨੂੰ ਕਿਹਾ ਅਗਰ ਐਸਾ ਕੁਝ ਨਹੀਂ ਹੁੰਦਾ ਤੇ ਇਹ ਜਿਹਦੀ ਮੈਂ ਗੱਲ ਕਰ ਰਿਹਾ, ਜਦੋਂ ਅਸੀਂ ਕੱਲ੍ਹ ਜਾਂ ਪਰਸੋਂ ਕੁੜੀ ਨੂੰ ਅਸੀਂ ਦੁਬਈ ਅੰਬੈਸੀ 'ਚ ਇਨ ਕਰਵਾਇਆ ਹਬੀਬਨ ਨੂੰ, ਮੈਂ ਆਪਣੀ ਫੇਸਬੁੱਕ ਤੇ ਇੱਕ ਪੋਸਟ ਪਾਈ ਕਿ ਜਿਹੜੇ ਵੀਰ ਕਹਿ ਰਹੇ ਨੇ ਕਿ ਐਸਾ ਕੁਝ ਨਹੀਂ ਹੁੰਦਾ, ਇਹ ਕੁੜੀ ਦਾ ਨਾਮ ਹੈ ਔਰ ਇਹ ਕੁੜੀ ਦਾ ਨੰਬਰ ਹੈ। ਇਸ ਟਾਈਮ ਇਹ ਆਪਣੇ ਉੱਥੋਂ ਮਾਲਕ ਕੋਲੋਂ ਭੱਜੀ ਹੋਈ ਹੈ ਔਰ ਮਾਲਕ ਇਹਦਾ ਪਾਸਪੋਰਟ ਨਹੀਂ ਦੇ ਰਿਹਾ ਔਰ 10,000 ਦਰਾਮ ਮੰਗ ਰਿਹਾ। ਜਿਹੜੇ ਜੀ ਲੋਕ ਇਹ ਕਹਿੰਦੇ ਹੈ ਕਿ ਐਸਾ ਕੁਝ ਨਹੀਂ ਹੁੰਦਾ, ਇੱਥੇ ਤਾਂ ਪੁਲਿਸ ਹੀ ਬੜੀ ਚੰਗੀ ਹੈ ਔਰ ਇੱਥੇ ਬਹੁਤ ਵਧੀਆ ਸਿਸਟਮ ਹੈ, ਤੇ ਅਸੀਂ ਤਾਂ ਕੁੜੀਆਂ ਕਢਾ ਕੇ ਤੰਗ ਹੋ ਗਿਆ, ਥੱਕ ਗਏ ਆ ਵੀ ਇੰਨਾ ਤੁਸੀਂ ਜਿਹੜਾ ਤੁਸੀਂ ਝੂਠ ਬੋਲਦੇ ਕਿ ਐਸਾ ਇੱਥੇ ਕੁਝ ਨਹੀਂ ਹੈ। 2 ਕੁੜੀਆਂ ਅਸੀਂ ਆਲਰੇਡੀ ਕਢਾ ਚੁੱਕੇ ਹਾਂ ਔਰ ਇਸ ਤੋਂ ਪਹਿਲਾਂ 20-25-30 ਕੁੜੀਆਂ ਆਲਰੇਡੀ ਕਢਾ ਚੁੱਕੇ ਹਾਂ, ਤੇ ਜੀ ਇੱਕ ਕੁੜੀ ਹੋਰ ਆਲਰੇਡੀ ਫਸੀ ਹੋਈ ਹੈ ਔਰ ਡੇਲੀ ਕੋਈ ਨਾ ਕੋਈ ਨਵੀਂ ਕੁੜੀ ਕੰਟੈਕਟ ਕਰਦੀ ਹੈ, ਐਸਾ ਕਿੱਦਾਂ। ਜੀ ਸੋ ਜਿਹੜੀ ਅਗਲੀ ਗੱਲ ਮੈਂ ਦੱਸਣ ਲੱਗਿਆ, ਇਹ ਬਹੁਤ ਲੋਕਾਂ ਵਾਸਤੇ ਇੱਕ ਸਬਕ ਹੋਏਗੀ ਕਿ ਐਕਚੁਅਲ ਕਹਾਣੀ ਕੀ ਹੈ। ਐਕਚੁਅਲੀ ਕਹਾਣੀ ਕੀ ਹੈ ਕਿ ਕੁਝ ਦਿਨ ਪਹਿਲਾਂ ਫਿਰ ਇੱਕ ਮੈਨੂੰ ਫੋਨ ਆਇਆ, ਇੱਕ ਬੰਦੇ ਨੇ ਮੇਰੀ ਸਕਰੀਨਸ਼ਾਟ ਉਸ ਚੀਜ਼ ਦਾ ਲੈ ਕੇ ਮੈਨੂੰ ਸੈਂਡ ਕੀਤਾ ਕਿ ਤੁਸੀਂ ਕਿਸੇ ਦਾ ਨੰਬਰ ਕਿਵੇਂ ਪਾ ਸਕਦੇ ਹੋ, ਜੀ ਅਸੀਂ ਹੁਣ ਤੁਹਾਡਾ ਨੰਬਰ ਲਗਾਵਾਂਗੇ, ਜਿੱਦਾਂ ਪੀਪੀ ਦਾ ਪੁਨੀਤ ਦਾ ਨੰਬਰ ਲੱਗਾ ਹੁਣ ਤੁਹਾਡਾ ਨੰਬਰ ਲੱਗੇਗਾ। ਮੈਂ ਕਿਹਾ ਕੀ ਗੱਲ, ਮੈਨੂੰ ਜੀ ਸਮਝ ਨਹੀਂ ਆਈ, ਤੁਸੀਂ ਆਪਣਾ ਨੰਬਰ ਦਿਓ। ਉਹਨੇ ਨੰਬਰ ਦਿੱਤਾ, ਗੱਲਬਾਤ ਹੋਈ, ਤੇ ਉਹ ਕਹਿੰਦੇ ਜੀ ਗੱਲ ਏਦਾਂ ਹੈ ਕਿ ਤੁਸੀਂ ਕੁੜੀ ਦਾ ਨੰਬਰ ਕਿੱਦਾਂ ਪਾਇਆ, ਇਹੋ ਜਿਹਾ ਦੁਬਈ 'ਚ ਕੁਝ ਹੁੰਦਾ ਹੀ ਨਹੀਂ। ਮੈਂ ਕਿਹਾ ਅਗਰ ਹੁੰਦਾ ਨਹੀਂ ਤਾਂ ਅਸੀਂ ਕਿੰਨੀਆਂ ਕੁੜੀਆਂ ਕਢਾ ਚੁੱਕੇ ਹਾਂ, ਤੇ ਫਿਰ ਜੀ ਐਸਾ ਤਾਂ ਨਹੀਂ ਚਾਹੀਦਾ। ਕੁੜੀਆਂ ਇਹੋ ਜਿਹੀਆਂ ਜੋ ਫਸਦੀਆਂ ਨੇ, ਰੋਂਦੀਆਂ ਪਿੱਟਦੀਆਂ ਨੇ, ਆਪਣੇ ਵੀਡੀਓ ਬਣਾ ਕੇ ਭੇਜਦੀਆਂ ਨੇ, ਐਸਾ ਕੁਝ ਨਹੀਂ ਹੋਣਾ ਚਾਹੀਦਾ। ਜੀ ਸੋ ਜਦੋਂ ਉਹਨੇ ਮੈਂ ਕਹਾਣੀ ਕਨਵਿੰਸ ਕੀਤੀ, ਮੈਂ ਦੱਸਿਆ ਕਿ ਇਹ ਰੀਜ਼ਨ ਸੀਗਾ, ਅਸੀਂ ਉਹ ਕੁੜੀ ਦਾ ਨੰਬਰ ਇਸ ਕਰਕੇ ਪਾਇਆ ਸੀਗਾ ਕਿ ਜਿਹੜੇ ਲੋਕ ਕਹਿ ਰਹੇ ਨੇ ਕਿ ਦੁਬਈ 'ਚ ਐਸਾ ਕੁਝ ਨਹੀਂ ਹੁੰਦਾ, ਉਹ ਜੀ ਕੁੜੀ ਦਾ ਆਹ ਨੰਬਰ ਲਓ ਤੇ ਕੁੜੀ ਨੂੰ ਕੰਟੈਕਟ ਕਰੋ, ਉਹਦੀ ਮਦਦ ਕਰੋ, ਇੱਕ ਤਾਂ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਉਹ ਵਾਕਈ ਉੱਥੇ ਕੁੜੀਆਂ ਫਸਦੀਆਂ ਕਿ ਨਹੀਂ, ਔਰ ਦੂਸਰਾ ਇਹ ਹੋ ਜਾਏਗਾ, ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਇਸ ਟਾਈਮ ਇਹ ਕੁੜੀ ਦਾ ਨੰਬਰ ਹੈ ਔਰ ਅਸੀਂ 10,000 ਦਰਾਮ ਦੇਣਾ ਹੈ, ਤੇ ਤੁਸੀਂ ਇਕੱਠੇ ਕਰਕੇ ਦਿਓ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਸੇਵਾ ਕਿੱਦਾਂ ਹੁੰਦੀ ਹੈ। ਸੋ ਬਿਲਕੁਲ ਬਾਅਦ ਬਿਲਕੁਲ ਆਪਣੀ ਜੋ ਪੋਸਟ ਹੈ ਉਹ ਡਿਲੀਟ ਕਰ ਗਿਆ, ਲੇਕਿਨ ਜਾਂਦਿਆਂ ਜਾਂਦਿਆਂ ਇੱਕ ਮਤਲਬ ਜੋ ਗੱਲ ਉਹਦੇ ਮੂੰਹ ਨਿਕਲ ਗਈ, ਉਹ ਇਹ ਸਾਰੀ ਕਹਾਣੀ ਦਾ ਨਿਚੋੜ ਹੈ, ਉਹ ਮੈਂ ਆਪ ਜੀ ਨੂੰ ਦੱਸਣ ਲੱਗਿਆ। ਉਹ ਜੀ ਬੰਦੇ ਦਾ ਕਹਿਣਾ ਸੀਗਾ ਕਿ ਮੇਰੇ ਕੋਲ 3 ਜਾਂ 4 ਮੇਰੀ ਫੇਕ ਆਈਡੀਜ਼ ਚੱਲਦੀਆਂ ਨੇ ਔਰ ਸਾਡੇ ਨਾਲ 100-200 ਗਰੁੱਪ ਅਟੈਚ ਨੇ। ਓਕੇ ਅਗਰ ਜੀ ਅਗਰ ਅਸੀਂ ਚਾਹੀਏ ਤਾਂ ਤੁਹਾਡਾ ਕੁਝ ਵੀ ਕਰ ਸਕਦੇ ਹਾਂ। ਕਹਿਣ ਦਾ ਮਤਲਬ ਇਹ ਹੈ ਕਿ ਅੱਜ ਦੀ ਡੇਟ 'ਚ ਕਿਸੇ ਵੀ ਸਮਾਜ ਸੇਵੀ ਨੂੰ, ਕਿਸੇ ਵੀ ਬੰਦੇ ਨੂੰ ਪੂਰੀ ਦੁਨੀਆ 'ਚ ਅਗਰ ਬਦਨਾਮ ਕਰਨਾ ਹੈ, ਤੇ ਜੀ ਇਹ ਲੋਕਾਂ ਨੇ ਇੱਕ ਗੈਂਗ ਬਣਾਇਆ ਹੋਇਆ ਹੈ। ਇੱਕ ਬੰਦਾ ਕੋਈ ਗੱਲ ਪਿਕ ਕਰ ਲੈਂਦਾ ਹੈ, ਉਹਨੂੰ 200 ਗਰੁੱਪ ਦੇ ਵਿੱਚ ਪਾ ਦਿੰਦਾ ਹੈ ਔਰ ਉਹ 200 ਗਰੁੱਪਾਂ ਤੋਂ ਹਜ਼ਾਰਾਂ ਗਰੁੱਪਾਂ ਦੇ ਵਿੱਚ ਚਲੀ ਜਾਂਦੀ ਹੈ। ਜੋ ਲੋਕ ਚੰਗੇ ਕੰਮ ਵੀ ਕਰਦੇ ਆ, ਉਹ ਮਿੰਟਾਂ ਸਕਿੰਟਾਂ ਦੇ ਵਿੱਚ ਪੂਰੀ ਜ਼ਿੰਦਗੀ ਦੀ ਆਪਣੀ ਜੋ ਕਮਾਈ ਇਮੇਜ ਹੈ ਉਹ ਮਿੱਟੀ ਕਰਾ ਲੈਂਦੇ ਨੇ। ਔਰ ਉਹ ਸਿਰਫ ਹੋ ਕਿੱਦਾਂ ਰਿਹਾ, ਉਹ ਸਿਰਫ ਇਹਨਾਂ ਲੋਕਾਂ ਨੇ ਗੈਂਗ ਕਰਕੇ ਹੋ ਰਿਹਾ, ਹੋਰ ਇਹਦਾ ਕੋਈ ਰੀਜ਼ਨ ਨਹੀਂ ਹੈ। ਦੂਸਰੀ ਜੀ ਚੀਜ਼, ਇੱਕ ਮੈਂ ਹੋਰ ਪੁਆਇੰਟ ਕਹਿਣਾ ਚਾਹਾਂਗਾ ਕਿ ਜੀ ਜਿਹੜੇ ਲੋਕ ਜਿਨ੍ਹਾਂ ਸੇਵਾ ਕਰਨੀ ਹੈ, ਜਿੱਦਾਂ ਪਿਛਲੇ ਦਿਨ ਇੱਕ ਪੁਆਇੰਟ ਬਹੁਤ ਖਾਸ ਉੱਭਰਿਆ ਸੀਗਾ ਕਿ ਜੀ ਸੇਵਾ ਤੁਸੀਂ ਪਹਿਲਾਂ ਆਪਣੀ ਜੋ ਹੈ ਆਪਣਾ ਰਜਿਸਟਰ ਕਰਾਓ ਜੀ, ਸਾਰਾ ਕੁਝ ਕਰਾਓ। ਮੈਂ ਇਹ ਪੁੱਛਣਾ ਚਾਹਾਂਗਾ ਕਿ ਜਦੋਂ ਭਾਈ ਕਨ੍ਹਈਆ ਜੀ ਸੇਵਾ ਕਰਦੇ ਸੀ ਜੰਗ ਦੇ ਵਿੱਚ, ਉਹਨਾਂ ਨੇ ਆਪਣੀ ਐਨਜੀਓ ਰਜਿਸਟਰ ਕਰਾਈ ਹੋਈ ਸੀ। ਉਹ ਜੀ ਜਦੋਂ ਸੇਵਾ ਕਰਦੇ ਸੀ ਉਹ ਨਿਸ਼ਕਾਮ ਸੇਵਾ ਹੈ। ਨਿਸ਼ਕਾਮ ਸੇਵਾ ਕਰਨ ਵਾਸਤੇ ਤੁਹਾਡਾ ਦਿਲ ਸਾਫ਼ ਹੋਣਾ ਚਾਹੀਦਾ ਹੈ, ਔਰ ਤੁਸੀਂ ਵਾਕਈ ਦਿਲੋਂ ਸੇਵਾ ਕਰਨ ਵਾਲੇ ਹੋਣੇ ਚਾਹੀਦੇ ਹੋ। ਮੈਨੂੰ ਨਹੀਂ ਲੱਗਦਾ ਕਿ ਉਹਦੇ ਵਾਸਤੇ ਕੋਈ ਤੁਹਾਡੀ ਸੰਸਥਾ ਰਜਿਸਟਰ ਕਰਾਉਣ ਦੀ ਲੋੜ ਹੈ। ਹੁਣ ਅਸੀਂ ਆਪਣੇ ਜੀ ਗਰੁੱਪ ਦੇ ਵਿੱਚੋਂ ਪੈਸੇ ਇਕੱਠੇ ਕਰਦੇ ਹਾਂ, ਜਦੋਂ ਵੀ ਕੋਈ ਧੀ ਭੈਣ ਫਸਦੀ ਹੈ, 3-3.5-4 ਹਜ਼ਾਰ ਬੰਦਿਆਂ ਦਾ ਗਰੁੱਪ ਹੈ, ਅਸੀਂ ਉਹਦੇ ਵਿੱਚੋਂ ਇਕੱਠੇ ਕਰਦੇ ਹਾਂ, ਜਿਹੜੀ ਕੰਟਰੀ 'ਚ ਹੁੰਦਾ ਨਾ ਉੱਥੇ ਇਕੱਠੇ ਕਰਕੇ ਅਸੀਂ ਭੇਜ ਦਿੰਦੇ ਹਾਂ। ਸੋ ਕਹਿਣ ਦਾ ਮਤਲਬ ਇਹ ਗੈਂਗ ਬਣੇ ਹੋਏ ਨੇ ਕਿਸੇ ਨੂੰ ਬਦਨਾਮ ਕਰਨ ਵਾਸਤੇ। ਇਹਦੇ ਵਿੱਚ ਕੌਣ ਸੱਚਾ ਹੈ ਤੇ ਕੌਣ ਝੂਠਾ, ਮੈਂ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ, ਉਹ ਪਰਮਾਤਮਾ ਦੇਖਣੇ ਵਾਲਾ। ਲੇਕਿਨ ਬਹੁਤ ਹੱਦ ਤੱਕ ਇਹ ਪ੍ਰੀ ਪਲਾਨਡ ਹੁੰਦਾ ਹੈ ਕਿਸੇ ਨੂੰ ਬਦਨਾਮ ਕਰਨ ਦੀ। ਇਹ ਕੰਪਲੀਟ ਇੱਕ ਸਾਜ਼ਿਸ਼ ਹੁੰਦੀ ਹੈ ਕਿ ਇਹਨਾਂ ਦੀ ਬਹੁਤ ਚੜ੍ਹਤ ਹੋਈ ਹੈ, ਹਰ ਤਰਫ ਬੱਲੇ ਬੱਲੇ ਹੈ, ਇਹਨਾਂ ਨੂੰ ਥੱਲੇ ਲਾਓ। ਸੋ ਆਪ ਉੱਪਰ ਚੜ੍ਹ ਨਹੀਂ ਪਾਉਂਦੇ, ਇਸ ਕਰਕੇ ਦੂਜਿਆਂ ਨੂੰ ਥੱਲੇ ਲਾਇਆ ਜਾਂਦਾ ਹੈ। ਇੱਕ ਛੋਟਾ ਜਿਹਾ ਸਵਾਲ ਤੁਹਾਨੂੰ ਪੁੱਛਣਾ ਚਾਹੂੰਗਾ, ਕੀ ਤੁਹਾਨੂੰ ਲੱਗਦਾ ਹੈ ਵੀ ਗੋਲਡੀ ਤੇ ਪੁਨੀਤ ਜਾਂ ਅਨਮੋਲ ਕੁਆਤਰਾ ਤੇ ਜੋ ਸਵਾਲ ਚੁੱਕੇ ਗਏ ਨੇ ਉਹ ਜਾਇਜ਼ ਨਹੀਂ ਹੈ, ਜਾਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਉਹ ਜੋ ਗੋਲਡੀ ਤੇ ਜੋ ਪੁਨੀਤ ਜੋ ਸੇਵਾ ਕਰ ਰਹੇ ਨੇ ਉਹ ਸਹੀ ਤਰੀਕੇ ਨਾਲ ਕਰ ਰਹੇ ਨੇ? ਦੇਖੋ, ਮੈਂ ਅਨਮੋਲ ਕੁਆਤਰਾ ਨੂੰ ਪਰਸਨਲੀ ਵੀ ਜਾਣਦਾ ਔਰ ਮੇਰੀ 1-2 ਵਾਰ ਉਹਨਾਂ ਨਾਲ ਗੱਲਬਾਤ ਵੀ ਹੋਈ ਹੈ। ਮੈਂ ਅੱਜ ਤੱਕ ਉਹਨਾਂ ਨੂੰ ਕਿਤੇ ਕਿਸੇ ਵੀ ਲੈਵਲ ਤੇ ਮੈਂ ਗਲਤ ਨਹੀਂ ਪਾਇਆ। ਗੋਲਡੀ ਲੇਕਿਨ ਪੁਨੀਤ ਬਾਰੇ ਕੀ ਕਹਿਣਾ ਚਾਹੋਗੇ?
ਜੀ ਹਾਂ, ਗੋਲਡੀ ਪ੍ਰੀਤ ਬਾਰੇ ਕੀ ਕਹਿਣਾ? ਉਹਨਾਂ ਬਾਰੇ ਮੈਂ ਬਹੁਤਾ ਨਹੀਂ ਜਾਣਦਾ, ਔਰ ਉਹਨਾਂ ਨੇ ਕੀ ਕਰਦੇ ਨੇ ਕੀ ਉਹਦੇ ਬਾਰੇ ਮੈਂ ਜ਼ਿਆਦਾ ਦੇਖ, ਸੱਚੀ ਗੱਲ ਇਹ ਹੈ ਕਿ ਮੈਂ ਉਹਨਾਂ ਨੂੰ ਪੂਰਾ ਚੇਜ਼ ਨਹੀਂ ਕੀਤਾ ਜਿੱਦਾਂ ਆਪਾਂ ਪੂਰਾ ਉਹਨਾਂ ਦੇ ਕੰਮ ਦੇਖਦੇ ਹਾਂ ਕਿੱਦਾਂ ਕੀ ਹੈ, ਕਿਉਂਕਿ ਮੇਰਾ ਆਪਣਾ ਇੱਕ ਲੰਬਾ ਚੌੜਾ ਸੈਟਅਪ ਹੈ ਔਰ ਉਹਦੇ ਚ ਸਾਡੇ ਕਾਫੀ ਗਰੁੱਪ ਮੈਂਬਰ ਨੇ ਔਰ ਕੋਈ ਨਾ ਕੋਈ ਰੈਸਕਿਊ ਆਪਰੇਸ਼ਨ ਚੱਲਦਾ ਰਹਿੰਦਾ ਹੈ। ਸੋ ਜੀ। ਇੰਸਟੈਡ ਅਸੀਂ ਹੋਰਾਂ ਦੇ ਕੰਮਾਂ ਦੇ ਕੌਣ ਕੀ ਕਰ ਰਿਹਾ ਕੌਣ ਨਹੀਂ ਉਹਦੇ ਵਿੱਚ ਆਪਣੀ એનર્ਜੀ ਵੇਸਟ ਕਰੀਏ। ਅਸੀਂ ਦੇਖੋ ਹੁਣ ਵੀ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ, ਹੁਣ ਵੀ ਮੈਂ ਤਿਆਰ ਖੜਾ, ਮੈਂ ਜਸਟ ਯੂਐਸ ਨਿਕਲਣੇ ਆਣਾ। ਸੋ ਕਹਿਣ ਦਾ ਜੀ। ਮਤਲਬ ਇਹ ਹੈ ਕਿ ਟਾਈਮ ਬੜਾ ਲਿਮਿਟਿਡ ਹੁੰਦਾ ਹੈ। ਸੋ ਅਸੀਂ ਸਾਡਾ ਫੋਕਸ ਇਹ ਹੁੰਦਾ ਹੈ ਕਿ ਬੇਫਜ਼ੂਲ ਦੇ ਕੰਮਾਂ ਵਿੱਚ ਪੈ ਕੇ ਜਾਂ ਬੇਫਜ਼ੂਲ ਦੀਆਂ ਬਹਿਸਾਂ 'ਚ ਪੈ ਕੇ, ਜਿੱਦਾਂ ਹੁਣ ਤੁਸੀਂ ਫੇਸਬੁੱਕ ਖੋਲੋ ਸਵੇਰ ਤੋਂ ਸ਼ਾਮ ਤੱਕ ਆਹੀ ਸਾਰਾ ਕੁਝ ਚੱਲਦਾ ਪਿਆ। ਹੁਣ ਜੀ, ਕੋਈ ਨਵਾਂ ਜੀ। ਮੁੱਦਾ ਆਵੇਗਾ 20-25 ਦਿਨ ਉਹ ਚੱਲੇਗਾ, ਫਿਰ ਕੋਈ ਨਵਾਂ ਆ ਜਾਏਗਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿੱਦਾਂ ਬੰਦਰ ਦੇ ਹੱਥ ਮਾਚਿਸ ਆ ਜਾਂਦੀ ਹੈ ਤੇ ਪੂਰਾ ਸ਼ਹਿਰ ਫੂਕ ਦਿੰਦਾ ਹੈ, ਸਾਡੇ ਜੀ। ਪੰਜਾਬੀਆਂ ਦੇ ਹੱਥ ਆ ਮੋਬਾਈਲ ਆ ਗਿਆ। ਇਹ ਸ਼ਾਇਦ 10-20 ਸਾਲ ਲੇਟ ਆਉਂਦਾ ਤੇ ਜ਼ਿਆਦਾ ਵਧੀਆ ਸੀ। ਟੈਕਨੋਲੋਜੀ ਦਾ ਇੰਨੀ ਜਲਦੀ ਫਲੋ ਹੋ ਜਾਣਾ, ਇਹ ਸਾਡੇ ਲੋਕਾਂ ਨੇ ਉਹਦਾ ਬਹੁਤ ਜ਼ਿਆਦਾ ਮਿਸਯੂਜ਼ ਕੀਤਾ ਹੈ। ਕੋਈ ਚੰਗਾ ਯੂਜ਼ ਇਹਦਾ ਅਸੀਂ ਚੰਗਾ ਯੂਜ਼ ਕਰਦੇ ਹਾਂ, ਲੋਕਾਂ ਦੀਆਂ ਆਪਣਾ ਨੂੰ ਛੁਡਾ ਕੇ ਲਿਆਉਂਦੇ ਹਾਂ। ਕਿਸੇ ਡੈਡ ਬੋਡੀ ਬਾਹਰ ਪਈਆਂ ਕਈ ਸਾਲਾਂ ਤੋਂ, ਕਈ ਮਹੀਨਿਆਂ ਤੋਂ, ਉਹਨਾਂ ਨੂੰ ਅਸੀਂ ਕਢਾ ਕੇ ਇੰਡੀਆ ਪਹੁੰਚਾਉਂਦੇ ਹਾਂ। ਕਈ ਵੀਰਾਂ ਨੂੰ ਅਸੀਂ ਇੰਡੀਆ ਤੋਂ ਆਪਣੇ ਗਰੁੱਪ ਦੇ ਮਾਧਿਅਮ ਦੇ ਰਾਹੀਂ ਹੈਲਪ ਕਰਕੇ ਕਿਸੇ ਗਲਫ ਕੰਟਰੀ ਪਹੁੰਚਾਉਂਦੇ ਹਾਂ, ਰੋਜ਼ਗਾਰ ਦਿਲਵਾਉਂਦੇ ਹਾਂ। ਜਿਹੜੇ ਕਰਨੇ ਵਾਲੇ ਕੰਮ ਹੈ ਉਹ ਅਸੀਂ ਨਹੀਂ ਕਰਦੇ। ਅਸੀਂ ਕੀ ਕਰਦੇ ਹਾਂ, ਸਿਰਫ ਇੱਕ ਦੂਜੇ ਦੀ ਲੈਗ ਪੁਲਿੰਗ ਕਰਦੇ ਹਾਂ, ਇੱਕ ਦੂਜੇ ਦੀ ਲੱਤ ਖਿੱਚਦੇ ਹਾਂ। ਸੋ ਮੇਰਾ ਕਹਿਣ ਦਾ ਸਿਰਫ ਮਤਲਬ ਇਹ ਹੈ ਕਿ ਅਗਰ ਅਸੀਂ ਇਸੇ ਡਿਵਾਈਸ ਦਾ, ਅਗਰ ਅਸੀਂ ਇਹਨਾਂ ਚੀਜ਼ਾਂ ਦਾ ਚੰਗਾ ਯੂਜ਼ ਕਰਨ ਲੱਗ ਜਾਈਏ ਤੇ ਅਸੀਂ ਸਮਾਜ ਦੀ ਵਾਕਈ ਸੇਵਾ ਕਰ ਸਕਦੇ ਹਾਂ। ਫਿਰ ਸਾਨੂੰ ਇਹਨਾਂ ਚੱਕਰਾਂ 'ਚ ਪੈਣ ਦੀ ਲੋੜ ਨਹੀਂ ਕਿ ਗੋਲਡੀ ਨੇ ਕੀ ਕੀਤਾ, ਪੁਨੀਤ ਨੇ ਕੀ ਕੀਤਾ ਜਾਂ ਅਨਮੋਲ ਨੇ ਕੀ ਕੀਤਾ। ਹੋਰ ਬਹੁਤ ਦੁਨੀਆ ਪਈ ਹੈ, ਹੋਰ ਬਹੁਤ ਕੰਮ ਪਏ ਨੇ ਕਰਨ ਲਾਇਕ। ਸਿਰਫ ਇੱਕ ਇਹੀ ਕੰਮ ਨਹੀਂ ਬਚਿਆ ਆਪਣਾ ਫੇਸਬੁੱਕ ਤੇ ਜਾਂ YouTube ਤੇ ਜਾਂ ਕਿਸੇ ਵੀ ਮੀਡੀਆ ਪਲੇਟਫਾਰਮ ਤੇ, ਕਿ ਬਸ 24 ਘੰਟੇ ਇੱਕ ਦੂਜੇ ਨੂੰ ਅਸੀਂ ਨਿੰਦਿਆ ਕਰੀ ਜਾਈਏ। ਇਹਨਾਂ ਨੂੰ ਛੱਡ ਕੇ ਜਿੰਨਾ ਪੈਸਾ ਔਰ ਜਿੰਨੀ ਐਫਰਟ ਅਸੀਂ ਇਹਨਾਂ ਚੀਜ਼ਾਂ ਤੇ ਬਰਬਾਦ ਕਰਦੇ ਹਾਂ, ਬੈਟਰ ਇਹ ਹੈ ਕਿ ਅਸੀਂ ਉਹਨੂੰ ਚੰਗੇ ਪਾਸੇ ਪੋਜ਼ਿਟਿਵ ਤਰੀਕੇ ਨਾਲ ਉਹਦਾ ਯੂਜ਼ ਕਰੀਏ। ਜੀ ਆ ਬਹੁਤ ਸੋਹਣੇ ਵਿਚਾਰ ਤੁਸੀਂ ਆਪਣੇ ਪ੍ਰਗਟ ਕੀਤੇ ਆ ਹਰਨੇਕ ਜੀ। ਰੰਧਾਵਾ ਸਾਹਿਬ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਕ ਬੱਚੀ ਜੋ ਰਾਜਨਦੀਪ ਕੌਰ, ਉਹਨਾਂ ਦੇ ਪਿਤਾ ਦੀ ਡੈੱਡ ਬੋਡੀ ਭੇਜਣ ਦੇ ਲਈ ਜਿਹੜੀ ਇੰਨੀ ਐਫਰਟਸ ਕੀਤੇ, ਤੇ ਉਸ ਕੱਲੀ ਬੱਚੀ ਦੇ ਪਿਤਾ ਦਾ ਆਖਰੀ ਵਾਰ ਮੂੰਹ ਦੇਖਣ ਵਾਸਤੇ ਤੁਸੀਂ ਜਿਹੜਾ ਇੱਕ ਉਦਮ ਕੀਤਾ, ਉਪਰਾਲਾ ਕੀਤਾ, ਤੇ ਉਸ ਬੱਚੀ ਦਾ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਕੰਮ ਹੈ ਤੁਸੀਂ ਉਹ ਕਰ ਚੁੱਕੇ। ਅਸੀਂ ਆਪਣੇ ਚੈਨਲ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡੀ ਸਾਰੀ ਹੀ ਟੀਮ ਦਾ, ਸਾਰੇ ਹੀ ਰੰਧਾਵਾ ਗਰੁੱਪ ਦੇ ਪਰਿਵਾਰ ਦਾ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਇੰਨੀ ਮਿਹਨਤ ਨਾਲ ਇਸ ਪੂਰੇ ਕੰਮ ਨੂੰ ਨੇਪਰੇ ਚਾੜਿਆ, ਜਿਸ ਨੂੰ ਇੰਡੋਸ ਟੀਵੀ ਵੱਲੋਂ ਪਹਿਲ ਦੇ ਆਧਾਰ ਦੇ ਉੱਪਰ ਚੱਕਿਆ ਗਿਆ ਸੀ, ਤੇ ਉਸ ਬੱਚੀ ਦੇ ਦਰਦ ਨੂੰ ਸਮਝਦੇ ਹੋਏ ਇਹ ਦਰਦ ਦੁਨੀਆ ਦੇ ਸਾਹਮਣੇ ਲੈ ਕੇ ਆਂਦਾ ਸੀ। ਸੋ ਬਹੁਤ ਬਹੁਤ ਧੰਨਵਾਦ ਰੰਧਾਵਾ ਸਾਹਿਬ, ਤੁਸੀਂ ਸਾਨੂੰ ਸਮਾਂ ਦਿੱਤਾ, ਸਾਡੇ ਨਾਲ ਜੁੜੇ, ਸ਼ੁਕਰੀਆ ਜੀ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਰੱਬ ਰੱਖਾ।